ਦੌਰਾਨੇ ਡਕੈਤੀ ਨਦੀਮ ਨਾਮੀ ਕਾਂਸਟੇਬਲ ਨੂੰ ਸ਼ਹੀਦ ਕਰ ਦਿੱਤਾ ਜੀ। ਜਿਹੜਾ ਮੁਲਜ਼ਮ ਆ ਉਹਦਾ ਨਾਮ ਆ ਜੀ ਕਾਸਮ। ਉਮਰ ਹੈਗੀ ਜੀ 60 ਸਾਲ। 60 ਸਾਲ ਦੀ ਉਮਰ ਦੇ ਵਿੱਚ ਨਾ ਬੰਦੇ ਸੋਟੀ ਨਾਲ ਤੁਰਦੇ ਆ। ਕੱਲਾ ਹੀ ਮੋਟਰਸਾਈਕਲ ਦੇ ਉੱਪਰ ਬਾਅਦ ਵਿੱਚ ਨਮਾਜ਼ੇ ਇਸ਼ਾ ਨਿਕਲਦਾ ਸੀਗਾ। ਇੱਧਰ ਗਿਆ, ਬੰਦੇ ਨੂੰ ਲੁੱਟਿਆ, ਲੈਪਟਾਪ ਖੋਹ ਲਿਆ, ਮੋਬਾਈਲ ਖੋਹ ਲਿਆ, ਪੈਸੇ ਖੋਹ ਲਏ। 2 ਅਕਤੂਬਰ ਦੀ ਸਵੇਰ ਤਕਰੀਬਨ 3-3:30 ਵਜੇ ਤੇ ਇਹ ਜਿਹੜਾ ਕਾਸਮ ਡਾਕੂ ਆ, ਕਾਤਲ ਆ, ਇਹਨੇ ਦੇਖਿਆ ਕਿ ਇੱਕ ਬੰਦਾ ਕੱਲਾ ਜਾ ਰਿਹਾ ਵਾ। ਇਹਨੇ ਜਨਾਬੇ ਵਾਲੀ ਉਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਨਦੀਮ ਨਾਮੀ ਕਾਂਸਟੇਬਲ ਨੇ ਦੇਖਿਆ ਕਿ ਮੈਂ ਪੁਲਿਸ ਦਾ ਜਵਾਨ ਵੀ ਆ, ਪੁਲਿਸ ਅਹਿਲਕਾਰ ਆ। ਉਹਨੇ ਜਨਾਬੇ ਵਾਲੀ ਇਦਾਂ ਹੀ ਕੀਤਾ, ਜੱਫਾ ਪਾ ਕੇ ਇਹਨੂੰ ਢਾ ਲਿਆ, ਫਾਇਰ ਮਾਰਿਆ ਤੇ ਫਾਇਰ ਜਨਾਬ ਨਦੀਮ ਕਾਂਸਟੇਬਲ ਦੇ ਸੀਨੇ ਦੇ ਵਿੱਚ ਲੱਗਾ। DIG ਕਾਮਰਾਨ ਆਦਲ ਨੇ ਇਹਦਾ ਨੋਟਿਸ ਲੈ ਕੇ CIA ਮਲਕ ਤਾਰਕ DSP ਦੀ ਕਿਆਦਤ ਦੇ ਵਿੱਚ ਟੀਮ ਤਸ਼ਕੀਲ ਦੇ ਦਿੱਤੀ। CIA ਨੇ ਆਪਣਾ ਹੋਮਵਰਕ ਮੁਕੰਮਲ ਕਰਕੇ ਸਦੀਕ ਚੀਮਾ ਸਬ ਇੰਸਪੈਕਟਰ ਜਿਹੜਾ ਲੈਲਪੁਰ ਟਾਊਨ ਦਾ ਇੰਚਾਰਜ ਆ, ਉਹਨਾਂ ਨੇ ਤੇ ਮਲਕ ਤਾਰਕ ਸਾਹਿਬ ਨੇ ਆਪਣੇ ਜਿੰਨੇ ਵੀ ਉਹਨਾਂ ਕੋਲ ਰਿਸੋਰਸਿਸ ਸੀ ਉਹਨਾਂ ਨੂੰ ਬਰੂਏ ਕਾਰ ਲਿਆਂਦਿਆ ਆ। ਇਹਨਾਂ ਦਿਨਾਂ ਦੇ ਵਿੱਚ ਮੁਲਜ਼ਮ ਜਿਹੜਾ ਸੀਗਾ ਉਹਨੂੰ ਗ੍ਰਿਫਤਾਰ ਕਰ ਲਿਆ। अस्सलाम वालेकुम। ਦੌਰਾਨੇ ਡਕੈਤੀ ਨਦੀਮ ਨਾਮੀ ਕਾਂਸਟੇਬਲ ਨੂੰ ਸ਼ਹੀਦ ਕਰ ਦਿੱਤਾ ਜੀ ਜਨਾਬ ਡਾਕੂ ਨੇ। ਉਹਦੀ CCTV ਫੁਟੇਜ ਜਿਹੜੀ ਆ ਮੰਜ਼ਰੇ ਆਮ ਤੇ ਆ ਗਈ। DIG ਕਾਮਰਾਨ ਆਦਲ ਨੇ ਇਹਦਾ ਨੋਟਿਸ ਲੈ ਕੇ CIA ਮਲਕ ਤਾਰਕ DSP ਦੀ ਕਿਆਦਤ ਦੇ ਵਿੱਚ ਟੀਮ ਤਸ਼ਕੀਲ ਦੇ ਦਿੱਤੀ ਕਿ ਮੁਲਜ਼ਮ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਏ। CIA ਨੇ ਆਪਣਾ ਹੋਮਵਰਕ ਮੁਕੰਮਲ ਕਰਕੇ ਸਦੀਕ ਚੀਮਾ ਸਬ ਇੰਸਪੈਕਟਰ ਜਿਹੜਾ ਲੈਲਪੁਰ ਟਾਊਨ ਦਾ ਇੰਚਾਰਜ ਆ, ਉਹਨਾਂ ਨੇ ਤੇ ਮਲਕ ਤਾਰਕ ਸਾਹਿਬ ਨੇ ਆਪਣੇ ਜਿੰਨੇ ਵੀ ਉਹਨਾਂ ਕੋਲ ਰਿਸੋਰਸਿਸ ਸੀ ਉਹਨਾਂ ਨੂੰ ਬਰੂਏ ਕਾਰ ਲਿਆਂਦਿਆ ਆ। ਤਕਰੀਬਨ ਕਹਿ ਲਓ ਕਿ 3 ਦਿਨਾਂ ਦੇ ਵਿੱਚ ਮੁਲਜ਼ਮ ਜਿਹੜਾ ਸੀਗਾ ਉਹਨੂੰ ਗ੍ਰਿਫਤਾਰ ਕਰ ਲਿਆ। ਜਦੋਂ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਹੌਲਨਾਕ ਜਿਹੜੇ ਆ ਨਾ ਇਨਕਸ਼ਾਫਾਤ ਉਹ ਸਾਹਮਣੇ ਆਏ। ਹੌਲਨਾਕ ਇਨਕਸ਼ਾਫਾਤ ਇਸ ਤਰ੍ਹਾਂ ਸਾਹਮਣੇ ਆਏ ਕਿ ਜਨਾਬ ਜਿਹੜਾ ਮੁਲਜ਼ਮ ਆ ਉਹਦਾ ਨਾਮ ਆ ਜੀ ਕਾਸਮ। ਉਮਰ ਹੈਗੀ ਜੀ 60 ਸਾਲ। 60 ਸਾਲ ਦੀ ਉਮਰ ਦੇ ਵਿੱਚ ਨਾ ਬੰਦੇ ਸੋਟੀ ਨਾਲ ਤੁਰਦੇ ਆ, ਸਿੱਧਾ ਹੋ ਕੇ ਬੰਦੇ ਕੋਲ ਤੁਰਿਆ ਵੀ ਨਹੀਂ ਜਾਂਦਾ। ਇਹ ਜਵਾਨ ਐਸਾ ਸੀਗਾ ਕਿ ਕੱਲਾ ਹੀ ਮੋਟਰਸਾਈਕਲ ਦੇ ਉੱਪਰ, ਕੋਈ ਡਾਕੂ ਨਾਲ ਨਹੀਂ, ਕੱਲਾ ਹੀ ਮੋਟਰਸਾਈਕਲ ਦੇ ਉੱਪਰ ਬਾਅਦ ਵਿੱਚ ਨਮਾਜ਼ੇ ਇਸ਼ਾ ਨਿਕਲਦਾ ਸੀਗਾ ਤੇ ਜਨਾਬੇ ਵਾਲੀ ਇੱਧਰ ਗਿਆ, ਬੰਦੇ ਨੂੰ ਲੁੱਟਿਆ, ਲੈਪਟਾਪ ਖੋਹ ਲਿਆ, ਮੋਬਾਈਲ ਖੋਹ ਲਿਆ, ਪੈਸੇ ਖੋਹ ਲਏ, ਪਿਸਤੌਲ ਦੇ ਜ਼ੋਰ ਤੇ ਖੁੰਦਾ ਸੀਗਾ ਤੇ ਲੈ ਕੇ ਨਿਕਲ ਜਾਂਦਾ ਸੀਗਾ। ਇਸੇ ਤਰ੍ਹਾਂ ਹੀ ਜਨਾਬ 2 ਅਕਤੂਬਰ ਦੀ ਸਵੇਰ ਤਕਰੀਬਨ 3-3:30 ਵਜੇ ਨਦੀਮ ਨਾਮੀ ਕਾਂਸਟੇਬਲ ਜਿਹੜਾ ਵਾ ਡਿਊਟੀ ਤੋਂ ਫਾਰਗ ਹੋ ਕੇ ਘਰ ਜਾ ਰਿਹਾ ਸੀ। ਜਿਸ ਤਰ੍ਹਾਂ ਹੀ ਆਪਣੇ ਦਰਵਾਜ਼ੇ ਤੇ ਪਹੁੰਚਿਆ ਤੇ ਇਹ ਜਿਹੜਾ ਕਾਸਮ ਡਾਕੂ ਆ, ਕਾਤਲ ਆ, ਇਹਨੇ ਦੇਖਿਆ ਕਿ ਇੱਕ ਬੰਦਾ ਕੱਲਾ ਜਾ ਰਿਹਾ ਵਾ, ਇਹਨੂੰ ਮੈਂ ਲੁੱਟਦਾ ਵਾਂ। ਇਹਨੇ ਜਨਾਬੇ ਵਾਲੀ ਉਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ, ਉਹਦੇ ਕੋਲ ਪੈਸੇ ਖੋਲੇ। ਨਦੀਮ ਨਾਮੀ ਕਾਂਸਟੇਬਲ ਨੇ ਦੇਖਿਆ ਕਿ ਮੈਂ ਪੁਲਿਸ ਦਾ ਜਵਾਨ ਵੀ ਆ, ਪੁਲਿਸ ਅਹਿਲਕਾਰ ਆ ਤੇ ਮੈਂ ਜਨਾਬੇ ਵਾਲੀ ਕੱਲਾ ਬੰਦਾ ਵਾ, ਬਾਬਾ ਜਿਹਾ ਹੈਗਾ ਵਾ, ਇਹਨੂੰ ਜੱਫਾ ਪਾ ਕੇ ਤੇ ਢਾ ਲੈਣਾ ਵਾ। ਉਹਨੇ ਜਨਾਬੇ ਵਾਲੀ ਇਦਾਂ ਹੀ ਕੀਤਾ, ਜੱਫਾ ਪਾ ਕੇ ਇਹਨੂੰ ਢਾ ਲਿਆ ਤੇ ਜਨਾਬ ਡਾਕੂ ਸਾਹਿਬ ਕਿਉਂਕਿ ਕਾਰੀਗਰ ਸੀਗੇ, 60 ਸਾਲਾ, ਵੈਸੇ ਹੀ ਬੰਦਾ ਕਾਰੀਗਰ ਹੋ ਜਾਂਦਾ ਵਾ ਤੇ ਇਹ ਕੋਈ ਜ਼ਿਆਦਾ ਹੀ ਕਾਰੀਗਰ ਸੀਗਾ। ਇਹਨੇ ਜਨਾਬੇ ਵਾਲੀ ਫਾਇਰ ਮਾਰਿਆ ਤੇ ਫਾਇਰ ਜਨਾਬ ਨਦੀਮ ਕਾਂਸਟੇਬਲ ਦੇ ਸੀਨੇ ਦੇ ਵਿੱਚ ਲੱਗਾ, ਜਿਹਦੇ ਨਾਲ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ। ਜਦੋਂ ਜਨਾਬੇ ਵਾਲੀ CIA ਲੈਲਪੁਰ ਟਾਊਨ ਨੇ ਇਹਨੂੰ ਗ੍ਰਿਫਤਾਰ ਕੀਤਾ ਤੇ ਜਨਾਬ ਇਹਦਾ ਕ੍ਰਿਮੀਨਲ ਰਿਕਾਰਡ ਦੇਖਿਆ, ਇਹਦਾ ਸ਼ਨਾਖਤੀ ਕਾਰਡ ਦੇਖਿਆ, ਦੇਖ ਕੇ ਤੇ ਸਾਰੇ ਜਨਾਬੇ ਵਾਲੀ ਦੰਗ ਰਹਿ ਗਏ। ਹੁਣ ਜਨਾਬੇ ਵਾਲੀ ਇਸ ਟਾਈਮ ਮੁਲਜ਼ਮ ਜਿਹੜਾ ਵਾ ਉਹਨੂੰ ਗੁਲਬਰਗ ਪੁਲਿਸ ਦੇ ਹਵਾਲੇ ਕਰ ਦਿੱਤਾ ਵਾ। ਉਹ 4 ਰੋਜ਼ਾ ਰਿਮਾਂਡ ਦੇ ਉੱਪਰ ਗੁਲਬਰਗ ਪੁਲਿਸ ਕੋਲ ਆ। ਮਜ਼ੀਦ ਤਫਤੀਸ਼ ਦਾ ਅਮਲ ਜਾਰੀ ਆ। ਇਸ ਹਵਾਲੇ ਦੇ ਨਾਲ ਪੁਲਿਸ ਦਾ ਇਹ ਕਹਿਣਾ ਵਾ ਕਿਸੇ ਵੀ ਕਿਸਮ ਦੇ ਡਾਕੂ ਨਾਲ ਕੋਈ ਰਾਇਤ ਨਹੀਂ ਵਰਤੀ ਜਾਏਗੀ, ਚਾਹੇ ਉਹ ਆਮ ਸ਼ਹਿਰੀ ਨੂੰ ਲੁੱਟੇ, ਚਾਹੇ ਉਹ ਕਿਸੇ ਕਾਂਸਟੇਬਲ ਨੂੰ ਲੁੱਟੇ। ਇਹਨੇ ਜਨਾਬੇ ਵਾਲੀ ਦੌਰਾਨੇ ਡਕੈਤੀ ਕਾਂਸਟੇਬਲ ਨੂੰ ਸ਼ਹੀਦ ਕੀਤਾ ਹੋਇਆ ਤੇ ਅਸੀਂ CPO ਫੈਸਲਾਬਾਦ ਅੱਗੇ ਦਰਖਾਸਤ ਕਰਾਂਗੇ ਕਿ ਜਨਾਬ ਇਹਦੀ ਜਲਦ ਤੋਂ ਜਲਦ ਤਫਤੀਸ਼ ਮੁਕੰਮਲ ਕਰਕੇ ਤੇ ਇਹਨੂੰ ਕਰਾਰ ਵਾਕਈ ਸਜ਼ਾ ਦਿਲਵਾਈ ਜਾਵੇ। CIA ਲੈਲਪੁਰ ਟਾਊਨ ਦੀ ਇੱਕ ਅੱਛੀ ਕਾਰਵਾਈ ਜਿਹੜੀ ਆ ਨਾ ਉਹ ਸਾਡੇ ਸਾਹਮਣੇ ਆਈ ਆ। 8 ਮੁਕੱਦਮਾ ਤੇ ਪਹਿਲੇ ਆ, ਜਿਹਦੇ ਵਿੱਚ ਮੁਤਅੱਦਦ ਮਰਤਬਾ ਜੇਲ੍ਹ ਜਾ ਚੁੱਕਿਆ। 1 2 3 4 5 6 ਵਾਰੀ ਜਨਾਬੇ ਵਾਲੀ ਇਹ ਗ੍ਰਿਫਤਾਰ ਤੇ ਚਲਾਨ ਹੋ ਚੁੱਕਿਆ ਵਾ, ਲੇਕਿਨ ਅਦਮ ਸ਼ਵਾਇਦ ਦੀ ਵਜ੍ਹਾ ਤੋਂ ਛੁੱਟਦਾ ਰਿਹਾ ਵਾ। ਉਸ ਤੋਂ ਬਾਅਦ ਇੱਕ ਮੁਕੱਦਮਾ ਐਸਾ ਵਾ ਜਿਹਦੇ 'ਚ ਬਰੀ ਹੋ ਗਿਆ ਤੇ ਜਨਾਬ ਅਸੀਂ ਇਹਦਾ ਸ਼ਨਾਖਤੀ ਕਾਰਡ ਜਿਹੜਾ ਨਾ ਉਹ ਵੀ ਹਾਸਲ ਕਰ ਲਿਆ ਵਾ, ਜਿਹਦੇ ਉੱਪਰ ਇਹਦੀ ਤਰੀਕ ਪੈਦਾਇਸ਼ ਹੈਗੀ ਜੀ 31/12/1965, ਯਾਨੀ ਕਿ ਤਕਰੀਬਨ 60 ਸਾਲ ਦਾ ਬਾਬਾ ਜਿਹੜਾ ਨਾ ਇਹ ਡਾਕੂ ਆ, ਜਿਹਨੂੰ ਜਨਾਬੇ ਵਾਲੀ CIA ਨੇ ਆਪਣੇ तमाम तर ਰਿਸੋਰਸਿਸ ਜਿਹੜੇ ਸੀਗੇ ਉਹ ਇਸਤੇਮਾਲ ਕਰਦੇ ਆਇਆ ਬਹੁਤ ਕਮ ਵਕਤ ਦੇ ਵਿੱਚ गिरफ्तार कर लिया। बहुत शुक्रिया।